ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਮਈ 2018 15 ਜੇਠ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਚਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ ਤੇ ਲੌਂਗ ਵੀਕਐਂਡ, ਉਸ ਤੋਂ ਬਾਅਦ ਅੱਜ ਦਾ ਜੋ ਅਹਿਮ ਇਸ਼ੂ ਹੋਵੇਗਾ। ਜੀ ਡਾਕਟਰ ਸਾਹਿਬ ਦੇਖੋ, ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਚਾਹੁੰਦੇ ਹਾਂ ਜੀ ਕਿ ਅਸੀਂ ਫਰਾਈਡੇ ਦਾ ਪ੍ਰੋਗਰਾਮ ਇਸ ਲਈ ਨਹੀਂ ਸੀ ਕਰ ਸਕੇ ਕਿਉਂਕਿ ਉਸ ਦਿਨ ਫਲਾਈ ਕਰਨਾ ਸੀ ਜੀ ਸੀਐਟਲ ਵਾਸ਼ਿੰਗਟਨ ਲਈ, ਜਿੱਥੇ ਕਿ 11ਵੀਂ ਸਿੱਖ ਡੇ ਪੈਰੇਡ ਸੀ ਔਰ ਅਸੀਂ ਉਸ ਗੈਪ ਨੂੰ ਪੂਰਾ ਕਰਨ ਦੇ ਲਈ ਜਿਹੜਾ ਵਾਸ਼ਿੰਗਟਨ ਦੇ ਵਿੱਚ ਹੋਇਆ ਫਰੀडम ਮਾਰਚ ਸੀ ਉਸ ਨੂੰ ਦਿਖਾਇਆ, ਜਿਸ ਨੂੰ ਕਾਫੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਜੀ। ਹਾਲਾਂਕਿ ਦੁਬਾਰਾ ਚੱਲ ਰਿਹਾ ਸੀ, ਫਿਰ ਵੀ ਬੜੀ ਵੱਡੀ ਗਿਣਤੀ 'ਚ ਵਿਊਅਰਸ ਔਰ ਸ਼ੇਅਰਸ ਉਸ ਦੀਆਂ ਸੀ। ਬਿਲਕੁਲ। ਔਰ ਦੋਨੋਂ ਦਿਨ ਉੱਥੇ ਜਿਹੜੇ ਨੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਸੈਟਰਡੇ ਤੇ ਸੰਡੇ ਅਸੀਂ ਕੱਲ੍ਹ ਬੇਸ਼ੱਕ ਵਾਪਸ ਆ ਗਏ, ਵਕਤ ਸਿਰ ਹੀ ਆ ਗਏ, ਪਰ ਮੈਮੋਰੀਅਲ ਡੇ ਸੀ ਔਰ ਮੌਂਟਰੀਆਲ 'ਚ ਜਿਹੜੀ ਫਲੈਗ ਹੋਇਸਟਿੰਗ ਸੈਰੇਮਨੀ ਹੋਈ, ਜਿਹੜੀ ਕਿ ਇੱਕ ਰੈਗੂਲਰ ਚੰਗੀ ਗੱਲ ਹੈ। ਇਕੱਲੀ ਓਨਟਾਰੀਓ ਦੇ ਨਹੀਂ, ਈਵਨ ਬਾਕੀ ਥਾਵਾਂ ਤੋਂ ਵੀ ਨੁਮਾਇੰਦੇ ਸ਼ਾਮਲ ਹੁੰਦੇ ਨੇ, ਟੋਰਾਂਟੋ ਤੋਂ, ਮੌਂਟਰੀਆਲ ਤੋਂ, ਹੈ ਤਾਂ ਕਿਊਬੈਕ, ਓਨਟਾਰੀਓ ਦੋਨੋਂ ਹੀ ਰਲ ਜਾਂਦੇ ਨੇ ਜੀ। ਸੋ ਉਹ ਵੀ ਅਸੀਂ ਇਹ ਮਹਿਸੂਸ ਕੀਤਾ ਕਿ ਵੀ ਅਦਰਵਾਈਜ਼ ਬਹੁਤ ਲੇਟ ਹੋਏਗਾ ਤੇ ਬਾਕੀ ਜੇ ਇਮਾਨਦਾਰੀ ਨਾਲ ਪੁੱਛਣਾ ਹੋਏ ਤਾਂ ਥੋੜਾ ਜਿਹਾ ਆਰਾਮ ਕਰਨ ਦੀ ਜੀ ਕਰਦਾ ਸੀ। ਬਿਲਕੁਲ। ਕਿਉਂਕਿ ਕਾਫੀ ਇਹ ਹੈਕਟਿਕ ਟ੍ਰਿਪ ਸੀ ਉੱਪਰੋਂ ਥੱਲੇ, ਹੁਣ ਸਾਰੇ ਹੀ ਪਿਛਲੇ ਕਈ ਹਫ਼ਤਿਆਂ ਤੋਂ ਇਹ ਪਾਰਟ ਚੱਲ ਰਿਹਾ। ਬਿਲਕੁਲ। ਸੋ ਅਸੀਂ ਇਸ ਦੇ ਲਈ ਮੁਆਫੀ ਚਾਹੁੰਦੇ ਹਾਂ, ਪਰ ਅਸੀਂ ਇਹ ਸਮਝਦੇ ਹਾਂ ਵੀ ਸੈਟਰਡੇ ਦਾ ਸੀਐਟਲ ਤੋਂ ਜਿਹੜਾ ਨਗਰ ਕੀਰਤਨ ਦਾ ਔਰ ਖ਼ਾਸ ਤੌਰ ਤੇ ਅੰਦਰ ਚੱਲਿਆ ਪ੍ਰੋਗਰਾਮ 9 ਵਜੇ ਤੋਂ ਲੈ ਕੇ ਆਲਮੋਸਟ 3 ਵਜੇ ਤੱਕ 6 ਘੰਟੇ ਉਸ ਨੂੰ ਲਾਈਵ, ਔਰ ਐਤਕੀ ਸਾਡੀ ਬੇਸ਼ੱਕ ਟੀਮ ਫੁੱਲ ਟੀਮ ਨਹੀਂ ਸੀ ਪਰ ਇਹਦੇ ਬਾਵਜੂਦ ਜਿਹੜੀ ਪਰਫਾਰਮੈਂਸ ਹੈ ਉਹ ਠੀਕ ਰਹੀ। ਅਸੀਂ ਤਾਂ ਦਰਸ਼ਕਾਂ ਦੀਆਂ ਨਜ਼ਰਾਂ 'ਚੋਂ ਹੀ ਦੇਖਦੇ ਹਾਂ ਜੀ, ਔਰ ਕਿਉਂਕਿ ਇਹ ਇੱਕ ਜ਼ਰੂਰੀ ਪਾਰਟ ਹੁੰਦਾ ਹੈ ਕਿ ਜਦੋਂ ਅਸੀਂ ਆਪਣਾ ਇੱਕ ਤੋਂ ਬਾਅਦ ਇੱਕ ਮੁਕਾਮ, ਔਰ ਹੁਣ ਇਹ ਨਹੀਂ ਹੈ ਕਿ ਅਮਰੀਕਾ 'ਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕਿਸੇ ਨੂੰ ਪਤਾ ਨਾ ਹੋਏ ਕਿ ਟੀਵੀ 84 ਕੀ ਹੈ ਜੀ। ਔਰ ਇਹ ਵੀ ਬਹੁਤੇ ਐਪਰੀਸ਼ੀਏਟ ਕਰਦੇ ਨੇ ਕਿ ਉਹੀ ਜਿਹੜਾ ਕਿ ਪਾਰਟ ਅੱਗੇ ਦੂਸਰੇ ਚੈਨਲ ਜਿਹੜੇ ਪੈਸੇ ਵੀ ਲੈ ਕੇ ਜਾਂਦੇ ਸੀ ਉਹ 2-2.5 ਮਿੰਟ ਦਾ ਕਲਿੱਪ ਦਿਖਾ ਕੇ ਜਾਂ 5-7 ਮਿੰਟ ਦੀ ਕੋਈ ਨਿਊਜ਼ ਸਪੈਸ਼ਲ ਦਿਖਾ ਕੇ ਉਹਨੂੰ ਖ਼ਤਮ ਕਰ ਦਿੰਦੇ ਸੀ ਜੀ। ਪਰ ਅਸੀਂ ਹਰ ਇੱਕ ਨੂੰ ਜਿਹੜਾ ਬਿਗਨਿੰਗ ਤੋਂ ਅਖੀਰ ਤੱਕ ਉਸ ਨੂੰ ਕਵਰ ਕਰਦੇ ਹਾਂ, ਉਸ ਨੂੰ ਜਿਹੜਾ ਐਡਿਟ ਕਰਕੇ ਵੀ ਦਿਖਾਇਆ ਜਾਂਦਾ ਹੈ ਔਰ ਉਸ ਨੂੰ YouTube ਤੇ ਵੀ ਅਪਲੋਡ ਕੀਤਾ ਜਾਂਦਾ, ਜਿਸ ਨੂੰ ਕਿ ਅੱਗੋਂ ਜਿਹੜੇ ਨੇ ਉਹ ਸ਼ੇਅਰ ਵੀ ਕਰਦੇ ਨੇ ਜੀ। ਸੋ ਇਸ ਗੱਲ ਨੂੰ ਹੀ ਲੈ ਕੇ ਸਗੋਂ ਇਹ ਹੁੰਦਾ ਹੈ ਵੀ ਜਿਹੜੀ ਜਦੋਂ ਤੱਕ ਲਾਈਵ ਸ਼ੁਰੂ ਹੋਇਆ ਉਸ ਤੋਂ ਪਹਿਲੇ ਜਿਹੜੇ ਥੋੜੇ ਰਹਿ ਜਾਂਦੇ ਨੇ ਉਹਨਾਂ ਨੂੰ ਵੀ ਲੱਗਦਾ ਹੈ। ਸੋ ਐਤਕੀ ਵੀ ਅਸੀਂ ਇਹ ਮਹਿਸੂਸ ਕੀਤਾ ਕਿ ਇੰਪੋਰਟੈਂਸ ਕੀ ਹੈ। ਸੋ ਖਾਲਸਾ ਸਕੂਲ ਦੇ ਬੱਚੇ ਦੂਸਰੇ ਜਿਹੜੇ ਸੀ ਉਹਨਾਂ ਨੇ ਮਹਿਸੂਸ ਕੀਤਾ, ਪਰ ਅਸੀਂ ਉਹਨਾਂ ਦਾ ਵੀ ਅਗਲੇ ਦਿਨ ਸਾਊਂਡ ਬਾਈਟ ਲਿਆ ਤਾਂ ਕਿ ਸਾਰਿਆਂ ਨੂੰ ਜਿਹੜੀ ਹੈ ਉਹ ਪ੍ਰੋਪਰ ਕਵਰੇਜ ਮਿਲੇ। ਔਰ ਦੂਸਰਾ ਜਿਹੜੇ ਤਿੰਨੋਂ ਹੀ ਪ੍ਰੋਗਰਾਮ ਨੇ, ਕਿਉਂਕਿ ਸਾਡਾ ਮੁੱਖ ਤੌਰ ਦੇ ਉੱਤੇ ਤਾਂ ਸੈਟਰਡੇ ਦੇ ਨਗਰ ਕੀਰਤਨ 'ਚ ਸ਼ਮੂਲੀਅਤ ਸੀ ਔਰ ਉਸ ਬਾਰੇ ਦਰਸ਼ਕ ਸਕਰੀਨ ਤੇ ਪਿਕਚਰਸ ਦੇਖ ਸਕਦੇ ਨੇ। ਇਸ ਵਾਰ ਬੜਾ ਰਿਕਾਰਡ ਤੋੜ ਇਕੱਠ ਸੀ, 4 ਚਫੇਰਿਓਂ ਸਿੱਖ ਸੰਗਤਾਂ ਕੱਲੀਆਂ ਵਾਸ਼ਿੰਗਟਨ ਸੀਐਟਲ ਦੇ ਏਰੀਏ 'ਚੋਂ ਹੀ ਨਹੀਂ, ਕੈਨੇਡਾ ਤੋਂ, ਔਰ ਮੈਂ ਦੇਖਿਆ ਕਿ ਇਸ ਵਾਰ ਕੈਲੀਫੋਰਨੀਆ, ਈਵਨ ਨਿਊਯਾਰਕ ਤੋਂ ਵੀ ਹਰ ਪਾਸੋਂ ਰਿਪਰੈਜ਼ੈਂਟੇਟਿਵ ਤਾਂ ਹੈ ਹੀ ਸਨ ਔਰ ਵੱਡਾ ਸੰਗਤਾਂ ਦਾ ਸੈਲਾਬ ਸੀ। ਬਹੁਤ ਵਧੀਆ ਪ੍ਰਬੰਧ ਹੁੰਦਾ ਹੈ, ਬਹੁਤ ਵੱਡਾ ਹਾਲ ਹੈ ਜਿਹਦੇ 'ਚ ਕਿ ਬੜਾ ਸੌਖੇ 5-7 ਹਜ਼ਾਰ ਬੰਦਾ ਬਹਿ ਸਕਦਾ ਹੈ ਤਾਂ ਇਹ ਆਈਸ ਸਕੇਟਿੰਗ ਦਾ ਪਾਰਟ, ਲੇਕਿਨ
ਇਹਨਾਂ ਦਿਨਾਂ ਦੇ ਵਿੱਚ ਉਹ ਰੈਂਟ ਕਰ ਦਿੰਦੇ ਨੇ। ਔਰ ਬਾਹਰ ਵੀ ਜਿਵੇਂ ਪ੍ਰੋਫੈਸ਼ਨਲੀ ਸਾਰੇ ਸਟਾਲ ਲੱਗੇ ਹੋਏ ਸੀ ਲੰਗਰ ਦੇ, ਔਰ ਦੂਸਰਾ ਔਰ ਵੈਰੀ ਪ੍ਰੋਫੈਸ਼ਨਲ, ਜਿਹਨੂੰ ਯੂਬਾ ਸਿਟੀ ਨੂੰ ਤੁਸੀਂ ਮਿੰਨੀ ਯੂਬਾ ਸਿਟੀ ਵਾਲਾ ਕਹਿ ਸਕਦੇ ਹੋ। ਹਾਲਾਂਕਿ ਯੂਬਾ ਸਿਟੀ 'ਚ ਇਹ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਹੈ, ਗੁਰਦੁਆਰਾ ਸਾਹਿਬ ਹੀ ਐਂਡ ਹੁੰਦਾ ਹੈ। ਇੱਥੇ ਗੁਰਦੁਆਰਾ ਸਾਹਿਬ ਦੂਰ ਹੈ, ਸੋ ਇਸ ਹਾਲ ਤੋਂ ਹੀ ਵੱਡਾ ਜਿਹੜਾ ਇਹ ਹੈ ਇਸ ਤੋਂ ਸ਼ੁਰੂ ਹੁੰਦਾ, ਇੱਥੇ ਆ ਕੇ ਐਂਡ ਹੁੰਦਾ ਹੈ। ਔਰ ਬਹੁਤ ਵੱਡਾ ਜਿਹੜਾ ਉਹ ਰਾਊਂਡ ਵੀ ਨਹੀਂ ਹੈ, ਲੇਕਿਨ ਸੰਗਤਾਂ ਦਾ ਉਤਸ਼ਾਹ, ਔਰ ਜਿਵੇਂ ਅਸੀਂ ਪਹਿਲੇ ਨਗਰ ਕੀਰਤਨਾਂ ਦਾ ਜ਼ਿਕਰ ਕੀਤਾ, ਖਾਲਿਸਤਾਨ ਬਿਗਨਿੰਗ ਤੋਂ ਐਂਡ ਤੱਕ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਔਰ ਸਿਕਸ ਫॉर ਜਸਟਿਸ ਦਾ ਖਾਸ ਤੌਰ ਤੇ ਬੜਾ ਸਜਿਆ ਫਲੋਟ, ਜਿਹਦੇ ਨਾਲ ਅਸੀਂ ਮਾਰਚ ਵੀ ਕੀਤਾ, ਪਹਿਲਾਂ ਸਵੇਰੇ ਦੀਵਾਨ 'ਚ ਵੀ ਐਡਰੈਸ ਕੀਤਾ, ਔਰ ਉਸ ਪੋਡੀਅਮ ਤੋਂ ਵੀ ਜਿਹੜਾ ਫਲੋਟ ਦੇ ਨਾਲ ਸੀ ਵੱਡੀ ਗਿਣਤੀ 'ਚ ਯੰਗਸਟਰਸ ਇਸ ਦੇ ਨਾਲ ਸ਼ਾਮਲ ਹੋਏ। ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਬਾਅਦ ਇਹ ਫਲੋਟ ਸੀ। ਔਰ ਗੱਤਕਾ ਜਿਹੜਾ ਹੈ ਇਹ ਇੱਕ ਸਾਡੀ ਰਿਵਾਈਵਲ ਹੈ ਉਸ ਆਰਟ ਦੀ, ਜਿੱਥੇ ਅਸੀਂ ਗੁਰਮਤ ਸੰਗੀਤ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਸਾਡੇ ਬੱਚੇ ਬੱਚੀਆਂ ਕੀਰਤਨ ਦੇ ਵਿੱਚ ਜਿਹੜੇ ਨੇ ਉਹ ਹੁਣ ਨਿਪੁੰਨ ਨੇ ਰਾਗਾਂ 'ਚ ਕੀਰਤਨ ਕਰਨ ਦੀ ਗੱਲ। ਇਹ ਰਿਵਾਈਵਲ ਹੈ ਕੀਰਤਨ ਗੁਰਬਾਣੀ ਕੀਰਤਨ ਦੀ, ਜਿਹੜਾ ਕਿ ਪੀਰੀ ਨਾਲ ਜੁੜਿਆ ਹੋਇਆ। ਤੇ ਜਦੋਂ ਅਸੀਂ ਮੀਰੀ ਦੀ ਗੱਲ ਕਰਦੇ ਹਾਂ, ਮੀਰ ਤਾਂ ਫਿਰ ਸ਼ਸਤਰ ਦੇ ਨਾਲ ਹੈ। ਔਰ ਇਹ ਜਿਹੜੀ ਇੱਕ ਬੱਚਿਆਂ ਦੇ ਵਿੱਚ ਮਾਰਸ਼ਲ ਆਰਟ ਔਰ ਗੱਤਕੇ ਦੇ ਲਈ ਪਿਆਰ ਹੈ, ਉਹਦੇ ਚੋਂ ਫਿਰ ਉਹਨਾਂ ਦਾ ਬਾਣਾ ਵੀ ਨਿਕਲਦਾ ਹੈ, ਉਹਨਾਂ ਦਾ ਫੇਥ ਵੀ ਨਿਕਲਦਾ ਹੈ। ਔਰ ਇਹ ਬਹੁਤ ਸਾਰੇ ਜਿਹੜੇ ਨੇ ਇਹਨਾਂ ਫੀਲਡਸ ਦੇ ਵਿੱਚ ਲੱਗੇ ਹੋਏ ਨੇ ਬੱਚਿਆਂ ਨੂੰ ਗੁਰਬਾਣੀ ਔਰ ਗੱਤਕੇ ਦੇ ਲਈ। ਔਰ ਇਹ ਬੜਾ ਆਪਣੇ ਆਪ 'ਚ ਕਲਰਫੁਲ ਵੀ ਹੁੰਦਾ। ਐਤਵਾਰ ਗੁਰਦੁਆਰਾ ਸਾਹਿਬ ਦੇ ਅੰਦਰ ਮੁੱਖ ਦੀਵਾਨ ਸੀ, ਕਿਉਂਕਿ ਜਿਹੜਾ ਸੈਚਰਡੇ ਦੇ ਆਏ ਜਿਹੜੇ ਸਪੀਕਰਸ ਨੇ ਉਹਨਾਂ ਨੂੰ ਵੀ ਉਹਨਾਂ ਨੇ ਅਕਮੋਡੇਟ ਕੀਤਾ। ਔਰ ਇਹ ਵੀ ਇੱਕ ਯਾਦਗਾਰੀ ਦੀਵਾਨ ਸੀ, ਕਿਉਂਕਿ ਖੁੱਲ੍ਹ ਕੇ ਉਹ ਵਿਚਾਰਾਂ ਪ੍ਰਭਾਵ ਪਿਛਲੇ ਦਿਨ ਦਾ ਹੀ ਅਜੇ ਚੱਲ ਰਿਹਾ ਹੁੰਦਾ ਔਰ ਦਰਸ਼ਕ ਦੇਖ ਰਹੇ ਨੇ ਟੀਵੀ ਸਕਰੀਨ ਦੇ ਉੱਤੇ। ਔਰ ਜਿਹੜਾ ਉਸੇ ਦਿਨ ਹੀ ਐਤਵਾਰ ਸ਼ਾਮ ਨੂੰ ਸਿਕਸ ਫॉर ਜਸਟਿਸ ਵੱਲੋਂ ਰੈਫਰੈਂਡਮ 2020 ਤੇ ਫੋਕਸਡ ਪ੍ਰੋਗਰਾਮ ਬਾਹਰ ਇੱਕ ਵੱਡੇ ਹੋਟਲ ਦੇ ਹਾਲ ਵਿੱਚ ਰੱਖਿਆ ਹੋਇਆ ਸੀ। ਹਾਲਾਂਕਿ ਮੈਨੂੰ ਇਸ ਪ੍ਰੋਗਰਾਮ ਬਾਰੇ ਜਾਣ ਤੋਂ ਪਹਿਲਾਂ ਪਤਾ ਨਹੀਂ ਸੀ, ਉੱਥੇ ਜਾ ਕੇ ਹੀ ਪਤਾ ਲੱਗਾ। ਔਰ ਫਿਰ ਜਿਹੜੇ ਸਿਕਸ ਫॉर ਜਸਟਿਸ ਦਾ ਲੋਕਲ ਕਾਡਰ ਸੀ ਔਰ ਬਾਹਰੋਂ ਗਏ ਵੀਰ ਵੀ ਮਿਲੇ, ਇਹਨਾਂ ਸਾਰਿਆਂ ਨੇ ਕਿਹਾ, ਬਹੁਤਿਆਂ ਨੂੰ ਲੱਗਾ ਵੀ ਅਸੀਂ ਇਨਵਾਈਟ ਨਹੀਂ ਸੀ ਕੀਤਾ। ਮੈਂ ਕਿਹਾ ਵੀ ਨਹੀਂ, ਇਹ ਗੱਲ ਨਹੀਂ ਹੈ। ਜਦੋਂ ਪੰਥਕ ਮੁੱਦਾ ਆਉਂਦਾ ਹੈ ਜਾਂ ਪੰਥ ਦਾ ਆਉਂਦਾ ਹੈ, ਤੇ ਫਿਰ ਸਾਡੀ ਕੋਈ ਈਗੋ, ਅਸੀਂ ਕੋਈ ਆਪਣੇ ਡੋਲੇ ਨਾਲ ਨਹੀਂ ਬੰਨੀ ਹੋਈ ਕਿ ਪਹਿਲਾਂ ਸੱਦਿਆ ਕਿ ਪਿੱਛੋਂ ਸੱਦਿਆ। ਜਦੋਂ ਪੰਥਕ ਪ੍ਰੋਗਰਾਮ ਹੈ, ਔਰ ਜਿਹੜਾ ਵੀ ਸਾਡੀ ਇੱਕ ਖੁੱਲੀ ਲਾਈਨ ਹੈ, ਇਕੱਲੇ ਇੱਕ ਜਥੇਬੰਦੀ ਦੇ ਹਵਾਲੇ ਨਾਲ ਨਹੀਂ। ਕਈਆਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਸ਼ਾਇਦ ਅਸੀਂ ਫਲਾਂ ਦੇ ਨੇੜੇ ਹੋ ਗਏ ਜਾਂ ਫਲਾਂ ਤੋਂ, ਇਵੇਂ ਕਦੇ ਵੀ ਨਹੀਂ ਹੋਇਆ। ਔਰ ਜਦੋਂ ਅਸੀਂ ਹੁਣ ਤਾਂ ਇੱਕ ਡਿਫਰੈਂਟ ਹੈ, ਬਹੁਤ ਸਾਰੀਆਂ ਨਵੀਆਂ ਜਥੇਬੰਦੀਆਂ ਵੀ ਹੋਣ ਚਾਹੀਆਂ ਨੇ। ਅਸੀਂ ਤਾਂ ਉਹਨਾਂ ਦਿਨਾਂ 'ਚ ਜਦੋਂ ਕਿ ਪੰਥਕ ਕਮੇਟੀ ਦੇ ਥੱਲੇ ਜੁਝਾਰੂ ਜਥੇਬੰਦੀਆਂ ਸੀ, ਔਰ ਉਹਨਾਂ 'ਚ ਦੇ ਆਪੋਜ਼ਿਟ ਵੀ ਸੀ ਜਥੇਬੰਦੀਆਂ, ਜਿਹੜੀਆਂ ਇੱਕ ਦੂਜੇ ਨਾਲ ਉੱਥੇ ਕਈ ਵਾਰ ਕਾਫੀ ਵੈਰ ਭਾਵਨਾ ਵੀ ਸੀ। ਲੇਕਿਨ ਅਸੀਂ ਕਦੇ ਵੀ ਕਿਸੇ ਸ਼ਹੀਦ ਨੂੰ ਵੰਡਿਆ ਨਹੀਂ ਆਪਣੇ ਮਨ 'ਚ ਕਿ ਇਹ ਫਲਾਂ ਜਥੇਬੰਦੀ ਦਾ ਹੈ ਤੇ ਇਹ ਵੱਡਾ ਹੈ ਤੇ ਇਹ ਛੋਟਾ ਹੈ। ਨਾ ਹੀ ਕਿਸੇ ਇੱਕ ਗਰੁੱਪ ਜਾਂ ਇੱਕ ਜਥੇਬੰਦੀ ਨੂੰ। ਸਾਡੇ ਲਈ ਗੁਰੂ ਪੰਥ ਦੀ ਚੜ੍ਹਦੀ ਕਲਾ ਔਰ ਜਿਹੜੇ ਪੰਥ ਦੇ ਰਸਤੇ ਤੇ ਤੁਰੇ ਹੋਏ ਨੇ। ਪਰਿਵਾਰਾਂ 'ਚ ਵੀ ਅਸਹਿਮਤੀਆਂ ਹੁੰਦੀਆਂ ਨੇ, ਭਰਾਵਾਂ ਦੀਆਂ ਭੈਣਾਂ ਦੀਆਂ, ਪਰ ਫਿਰ ਵੀ ਜਿਹੜਾ ਅਲਟੀਮੇਟਲੀ ਜਿਹੜਾ ਰੂਟ ਹੁੰਦੀ ਹੈ, ਟਰੀ ਤਾਂ ਉਹੀ ਹੁੰਦਾ, ਫੈਮਿਲੀ ਟਰੀ ਤਾਂ ਉਹੀ ਹੈ। ਕੋਈ ਨਾ ਵੀ ਬੋਲੇਗਾ, ਵੈਰ ਵੀ ਰੱਖੇਗਾ, ਦੂਸਰਿਆਂ ਦੇ ਲਈ ਤਾਂ ਉਹ ਭਰਾ ਹੀ ਹੁੰਦੇ ਨੇ। ਸੋ ਮੈਂ ਸਮਝਦਾ ਵੀ ਜੇ ਅਸੀਂ ਇਸ ਭਾਵਨਾ ਦੇ ਨਾਲ, ਔਰ ਇਹੀ ਗੱਲ ਉੱਥੇ ਵੀ ਜਦੋਂ ਵਿਚਾਰ ਚਰਚਾ ਹੁੰਦੀ ਹੈ, ਮੇਰਾ ਇਸ ਤੇ ਹੀ ਹੁੰਦਾ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ, ਕਿ ਗੁਰੂ ਨੇ ਸਾਨੂੰ ਰਸਤਾ ਦੱਸਿਆ ਹੋਇਆ ਕਿ ਗੁਣਾਂ ਦੀ ਸਾਂਝ ਕਰੋ ਤੇ ਜਿਹੜੇ ਅਵਗੁਣ ਨੇ ਕਿਸੇ ਦੇ, ਕਿਉਂਕਿ ਅਸੀਂ ਸਾਰੇ ਹੀ ਔਗਣਹਾਰ ਹੈ। ਕੌਣ ਹੈ ਐਸਾ ਰੱਬ ਤੋਂ ਬਿਨਾ, ਗੁਰੂ ਤੋਂ ਬਿਨਾ, ਜਿਹੜਾ ਕਿ ਦਾਅਵਾ ਕਰ ਸਕਦਾ ਹੈ ਕਿ ਉਹਨੇ ਕਦੇ ਗਲਤੀ ਨਹੀਂ ਕੀਤੀ, ਉਹਨੇ ਗੁਨਾਹ ਨਹੀਂ ਕੀਤਾ। ਅਸੀਂ ਸਾਰੇ ਗੁਨਾਹਗਾਰ ਹੈ। ਸੋ ਕਿਸੇ ਦਾ ਪਤਾ ਹੈ, ਕਿਸੇ ਨੂੰ ਨਹੀਂ, ਪਰ ਸਾਨੂੰ ਤਾਂ ਅਸੀਂ ਆਪਣੇ ਆਇਨੇ 'ਚ ਤਾਂ ਦੇਖਦੇ ਹਾਂ। ਤੇ ਬਾਕੀ ਜਦੋਂ ਇਹ ਹੁੰਦਾ ਹੈ ਜੀ ਫਲਾਂ ਨੇ ਇਹ ਕਿਹਾ ਤੇ ਫਲਾਂ ਨੇ ਉਹ ਕਿਹਾ, ਤੇ ਸ਼ਾਇਦ ਇਹ ਅਲਾਮਾ ਇਕਬਾਲ ਦਾ ਹੀ ਸ਼ੇਅਰ ਹੈ ਕਿ ਨੇਕ ਨੇ ਤੋਂ ਨੇਕ ਜਾਨਾ, ਬਦ ਨੇ ਬਦ ਜਾਨਾ ਮੁਝੇ, ਹਰ ਕਿਸੇ ਨੇ ਆਪਣੇ ਹੀ ਰੁਤਬੇ ਸੇ ਪਹਿਚਾਨਾ ਮੁਝੇ। ਜਿਹਦੇ ਕੋਲ ਨੇਕੀ ਹੈ ਉਹਦੇ ਕੋਲ ਉਹ ਨੇਕੀ ਦਾ ਆਇਨ ਹੈ, ਉਹ ਨੇਕੀ ਨਾਲ ਦੇਖੇਗਾ। ਜਿਹਦੇ ਕੋਲ ਹੈ ਹੀ ਬਦੀ, ਉਹ ਬਦੀ ਦਾ। ਹਾਂ, ਜਿੱਦਣ ਤੁਸੀਂ ਆਪਣੇ ਆਇਨੇ 'ਚ ਆਪਣੇ ਮਨ ਦੀਆਂ ਅੱਖਾਂ 'ਚ ਡਿੱਗ ਪੈਂਦੇ ਹੋ,
ਉਦੋਂ ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਸੋ ਬੜਾ ਹੀ ਸਕਸੈਸਫੁਲ ਪ੍ਰੋਗਰਾਮ ਸੀ, 300 ਤੋਂ ਜ਼ਿਆਦਾ ਹਾਜ਼ਰੀ ਹੋਏਗੀ ਜੀ, ਔਰ ਜਿਹੜੀ ਇੱਕ ਤੋਂ ਬਾਅਦ ਇੱਕ ਪ੍ਰੈਜੈਂਟੇਸ਼ਨ ਸੀ, ਜਿਵੇਂ ਜਸਪੀਰ ਸਿੰਘ ਜਿਨ੍ਹਾਂ ਦਾ ਕਾਫੀ ਵੱਡਾ ਪਰਿਵਾਰ ਇਸ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਦੌਰਾਨ ਮਾਰਿਆ ਗਿਆ। ਹਾਲਾਂਕਿ ਬਹੁਤ ਸਾਰੀਆਂ ਥਾਵਾਂ ਤੇ ਉਹ ਪ੍ਰੈਜੈਂਟੇਸ਼ਨ ਦਿੰਦੇ ਨੇ ਪਿਛਲੇ ਕਈ ਸਾਲਾਂ ਤੋਂ, ਪਰ ਜਿਵੇਂ ਟ੍ਰੈਜੇਡੀ ਹੁੰਦੀ ਹੈ, ਜਦੋਂ ਟ੍ਰੈਜੇਡੀ ਨੂੰ ਤੁਸੀਂ ਬਾਰ-ਬਾਰ ਵੀ ਸੁਣਦੇ ਹੋ ਤੇ ਹਾਂ ਉਹ ਉਸ ਤੋਂ ਵੀ ਜ਼ਿਆਦਾ ਤਕਲੀਫ ਦਿੰਦੀ ਹੈ, ਕਿਉਂਕਿ ਤੁਹਾਡੇ 'ਚ ਹੈਲਪਲੈਸਨੈਸ ਹੁੰਦੀ ਹੈ। ਟ੍ਰੈਜੇਡੀ ਉਹ ਇਸ ਲਈ ਬਣਦੀ ਹੈ ਕਿਉਂਕਿ ਜਿੱਥੇ ਤੁਹਾਡੇ ਕੋਲ ਹੱਲ ਹੁੰਦਾ ਹੈ, ਔਰ ਮੈਂ ਸਮਝਦਾ ਹਾਂ ਵੀ ਸਿੱਖੀ ਦੀ ਖੂਬਸੂਰਤੀ ਇਹ ਹੈ ਕਿ ਬੇਸ਼ੱਕ ਅਸੀਂ ਘੱਲੂਘਾਰਿਆਂ ਨੂੰ ਯਾਦ ਕਰਦੇ ਹਾਂ, ਪਰ ਉਸ ਚੋਂ ਸਾਡੀ ਚੜ੍ਹਦੀ ਕਲਾ ਨਿਕਲਦੀ ਹੈ। ਅਸੀਂ ਇਹ ਸਮਝਦੇ ਹਾਂ ਵੀ ਅਸੀਂ ਇਸ ਚੋਂ ਗੁਜ਼ਰੇ ਔਰ ਇਹਨੂੰ ਅਸੀਂ ਬਦਲਣਾ, ਔਰ ਬਦਲਿਆ ਤਾਂ ਹੀ ਜਾਏਗਾ। ਔਰ ਇਹੀ ਗੱਲ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਹੀ, ਜਿਨ ਸਾਰੇ ਪ੍ਰੋਗਰਾਮ ਨੂੰ ਵੀ ਸਾਡੀ TV 84 ਦੀ ਟੀਮ ਨੇ ਗੁਰਦੁਆਰਾ ਸਾਹਿਬ ਵਾਲੇ ਨੂੰ ਵੀ ਔਰ ਇਸ ਨੂੰ ਵੀ ਰਿਕਾਰਡ ਕੀਤਾ। ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਇਸ ਨੂੰ ਟੈਲੀਕਾਸਟ ਕਰਾਂਗੇ। ਔਰ ਉਹਦੇ 'ਚ ਵੀ ਮੈਂ ਕਿਹਾ ਕਿ ਵੀ ਲੈ ਦੇ ਕੇ ਅਲਟੀਮੇਟਲੀ ਗੱਲ ਫੇਥ ਦੇ ਉੱਤੇ। ਮੈਂ ਸ਼ੁਰੂਆਤ ਸ਼ੀਰੀ ਫਰਿਆਦ ਦੀ ਉਸ ਪ੍ਰੇਮ ਕਹਾਣੀ ਨਾਲ ਕੀਤੀ ਕਿ ਵੀ ਉਹ ਜਿਹੜਾ ਉਹਦਾ ਹੈ ਸ਼ੀਰੀ ਦੇ ਨਾਲ ਸੰਬੰਧਾਂ ਦੇ ਲਈ ਉਸ ਨੂੰ ਜਿਹੜੀ ਸ਼ਰਤ ਰੱਖੀ ਜਾਂਦੀ ਹੈ ਵੀ ਤੇਰਾ ਵਿਆਹ ਤਾਂ ਹੋ ਸਕਦਾ ਵੀ ਇਹ ਪਹਾੜ ਪੁੱਟ ਕੇ ਨਹਿਰ ਕੱਢ ਇਸ ਪਹਾੜ 'ਚੋਂ। ਹੁਣ ਪਹਾੜ ਇੰਨਾ ਵੱਡਾ ਪਹਾੜ ਸੀ ਤੇ ਉਹ ਆਪਣੇ ਸੰਦ ਲੈ ਕੇ ਪਹੁੰਚ ਗਿਆ। ਹਾਲਾਂ ਖੁਦ ਉਹ ਇਸ ਕਿਸਮ ਦਾ ਹੀ ਆਰਟਿਸਟ ਸੀ, ਆਰਟ ਦਾ ਕੰਮ ਕਰਨ ਵਾਲਾ, ਔਰ ਉਹ ਪੁੱਟਣ ਲੱਗ ਗਿਆ। ਹੁਣ ਜਿਹੜੇ ਬਾਦਸ਼ਾਹ ਨੇ ਜਿਹੜਾ ਕਿ ਨਹੀਂ ਸੀ ਚਾਹੁੰਦਾ ਕਿ ਵੀ ਇਸ ਦੇ ਨਾਲ ਉਹਦੇ ਸੰਬੰਧ ਜੁੜਨ, ਉਹ ਪੁੱਛਦਾ ਆਪਣਿਆਂ ਨੂੰ ਕਿ ਵੀ ਇਹ ਪਹਾੜ ਪੁੱਟ ਲਏਗਾ? ਉਹ ਕਹਿੰਦਾ ਜੀ ਇਹ ਤਾਂ ਪਤਾ ਨਹੀਂ, ਪਰ ਜਿਵੇਂ ਜਿਹੜੀ ਉਹਦੀ ਦ੍ਰਿੜਤਾ ਹੈ ਉਸ ਤੋਂ ਲੱਗਦਾ ਕਿ ਵੀ ਉਹ ਪੁੱਟ ਕੇ ਹੀ ਹਟੇ। ਹਾਲਾਂਕਿ ਇਹ ਸਾਰੀਆਂ ਕਹਾਣੀਆਂ ਇੱਕ ਇਹਨਾਂ 'ਚ ਬਹੁਤ ਸਾਰੀਆਂ ਫਿਰ ਲੋਕ ਕਹਾਣੀਆਂ ਦੇ ਨਾਲ ਜੁੜ ਕੇ ਕਈ ਬਣ ਜਾਂਦਾ, ਕੋਈ ਇਹ ਹਿਸਟਰੀ ਤਾਂ ਨਹੀਂ ਹੁੰਦੀ, ਥੋੜੇ ਬਹੁਤ ਐਲੀਮੈਂਟ ਹੁੰਦਾ, ਪਰ ਗੱਲ ਡਿਟਰਮੀਨੇਸ਼ਨ ਦੀ ਹੈ। ਔਰ ਉਸ ਡਿਟਰਮੀਨੇਸ਼ਨ 'ਚੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਵੀ ਕੋਈ ਵੀ ਜਦੋਂ ਭਾਵੇਂ ਉਹਦੇ 'ਚ ਕੋਈ ਇਹ ਨਹੀਂ ਦੇਖਦਾ ਅੱਛਾ ਮੈਂ ਕਰ ਲਾਂ, ਮੈਂ ਪਹਾੜ ਪੁੱਟ ਲਾਂਗਾ। ਉਹਨੇ ਕਿਹਾ ਜੀ ਠੀਕ ਹੈ, ਜੇ ਮੇਰਾ ਮੁਕੱਦਰ ਜਿਹੜਾ ਇਸ ਨਾਲ ਜੁੜਿਆ ਹੋਇਆ ਔਰ ਮੇਰੇ ਲਈ ਇਹੀ ਜ਼ਰੂਰੀ ਹੈ ਤਾਂ ਮੈਂ ਇਹਨੂੰ ਕਰਕੇ ਦਿਖਾਵਾਂਗਾ। ਸੋ ਸਾਡੇ ਲਈ ਤਾਂ ਸਾਡੇ ਗੁਰੂ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ, ਸਾਡੀ ਤਾਂ ਗ੍ਰੀਟਿੰਗ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਹੈ ਕਿ ਖਾਲਸਾ ਗੁਰੂ ਦਾ ਸਾਜਿਆ ਹੋਇਆ, ਫਤਿਹ ਗੁਰੂ ਨੇ ਦੇਣੀ ਹੈ। ਬਾਕੀ ਗਿਣਤੀਆਂ ਮਿਣਤੀਆਂ ਹੁੰਦੀਆਂ ਨੇ, ਟੈਕਨੀਕੈਲਿਟੀਜ਼ ਕੀ ਨੇ, ਕੌਣ ਕੀ ਕਰੇਗਾ। ਅਸੀਂ ਸਮਝਦੇ ਹਾਂ ਕਿ ਵੀ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ ਇਹ ਗੱਲ ਹਾਲਾਂ ਜਦੋਂ ਵਕਤ ਦੇ ਹਵਾਲੇ ਨਾਲ ਹੁੰਦੀ ਹੈ। ਸਾਡੇ ਕੁਝ ਖਾਲਿਸਤਾਨੀ ਲੀਡਰ ਸਨ, ਜਦੋਂ 1999 ਤੋਂ ਪਹਿਲਾਂ ਦੀ ਗੱਲ ਹੈ, 1990 'ਚ ਉਹਨਾਂ ਦਾ ਇਹ ਦਾਅਵਾ ਸੀ ਕਿ ਜਿਹੜਾ ਖਾਲਿਸਤਾਨ ਹੈ 1999 'ਚ ਬਣ ਜਾਏਗਾ ਜੀ, ਔਰ ਅਸੀਂ 1999 ਦੀ ਵਿਸਾਖੀ ਜਿਹੜੀ ਅਨੰਦਪੁਰ ਸਾਹਿਬ ਜਾ ਕੇ ਆਜ਼ਾਦ ਖਾਲਿਸਤਾਨ 'ਚ ਮਨਾਵਾਂਗੇ। ਤੇ ਮੈਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਸੀ, ਮੈਂ ਕਿਹਾ ਜੀ ਗੱਲ ਇਹ ਹੈ ਕਿ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਰੱਬ ਦਾ ਮਹਿਕਮਾ ਹੈ, ਇਹ ਰੱਬ ਦੀ ਮਰਜ਼ੀ ਨਾਲ ਹੀ ਬਣਦਾ ਹੁੰਦਾ ਸਭ ਕੁਝ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਖਾਲਿਸਤਾਨ ਬਣਾਏ ਬਿਨਾਂ ਸਿੱਖ ਬਚਦੇ ਨਹੀਂ ਨੇ। ਸੋ ਮੇਰੀ ਫੋਕਸ ਐਨਰਜੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਹੀ ਹੈ ਕਿ ਸਿੱਖ ਇਸ ਗੱਲ ਨੂੰ ਸਮਝਣ ਕਿ ਅਲਟੀਮੇਟਲੀ ਜਿਹੜੀ ਇੰਡੀਪੈਂਡੈਂਸ ਹੈ, ਫਰੀडम ਹੈ, ਉਹੀ ਹੱਲ ਹੈ ਇਸ ਸਾਰੇ ਦਾ। ਸੋ ਇਵੇਂ ਹੀ ਹੁਣ 2020 ਨੂੰ ਲੈ ਕੇ ਵੀ ਜਦੋਂ ਇਹ ਸਵਾਲ ਮੇਰੇ ਤੋਂ ਪੁੱਛੇ ਜਾਂਦੇ ਨੇ, ਹਾਲਾਂਕਿ ਉੱਥੇ ਬੜੀ ਵਧੀਆ ਢੰਗ ਨਾਲ ਵੀਰ ਜਤਿੰਦਰ ਸਿੰਘ ਟੋਰਾਂਟੋ ਤੋਂ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਉਹਨਾਂ ਨੇ ਕਿਹਾ ਉਹਨਾਂ ਦੀ ਸਾਰੀ ਲੀਗਲ ਟੀਮ ਦੂਸਰੇ ਕਿ ਭਾਈ ਦੱਸੋ ਸਾਡੇ ਕੀ ਸਵਾਲ ਨੇ। ਸੋ ਕ੍ਰਿਟਿਸਿਜ਼ਮ ਦੀ ਗੱਲ ਵੀ ਹੋਈ, ਸਵਾਲ ਤਾਂ ਆਉਂਦੇ ਹੀ ਨੇ ਜਦੋਂ, ਔਰ ਮੈਂ ਸਮਝਦਾ ਵੀ ਇੱਕ ਚੰਗੀ ਗੱਲ ਹੈ ਕਿ ਸਾਰਥਕ ਡਿਬੇਟ ਹੋਏ। ਪਰ ਮੈਂ ਸਮਝਦਾ ਵੀ ਅਸੀਂ ਸਾਰੇ ਉਸ ਰਸਤੇ ਤੇ ਤੁਰੇ ਹੋਏ ਹਾਂ ਔਰ ਜਿਹੜਾ ਕੰਮ ਕਰਦੇ ਉਸ ਤੋਂ ਗਲਤੀਆਂ ਵੀ ਹੋ ਸਕਦੀਆਂ ਨੇ, ਔਰ ਕੋਈ ਚੀਜ਼ ਜਿਹੜੀ ਹੈ ਉਹਦੇ ਚੋਂ ਜਦੋਂ ਤੁਸੀਂ ਇੱਕ ਕਾਜ਼ ਲਈ ਤੁਰਦੇ ਹੋ, ਇੱਕ ਤੁਹਾਡਾ ਫੋਕਸ ਹੁੰਦਾ ਹੈ, ਉਸ ਦੇ ਡਿਫਰੈਂਟ ਰਸਤੇ ਹੋ ਸਕਦੇ ਨੇ। ਕੋਈ ਉਹਦੇ ਨਾਲ ਜੁਝਾਰੂ ਲਹਿਰ ਦਾ ਇੱਕ ਯੂਨੀਕ ਯੋਗਦਾਨ ਹੈ, ਉਦੋਂ ਵੀ ਸੀ, ਅੱਜ ਵੀ ਹੈ ਬਿਲਕੁਲ, ਔਰ ਉਹ ਹਮੇਸ਼ਾ ਹੀ ਰਹਿਣਾ। ਉਹਨੂੰ ਕੋਈ ਜਿਹੜਾ ਘਟਾ ਨਹੀਂ ਸਕਦਾ ਜਾਂ ਕੋਈ ਉਸ ਨੂੰ ਛੁਟਿਆਉਣ ਦੀ ਕੋਸ਼ਿਸ਼ ਵੀ ਕਰੇਗਾ ਤੇ ਉਹ ਛੁਟਿਆਇਆ ਜਾਏਗਾ। ਪਰ ਐਟ ਦਾ ਸੇਮ ਟਾਈਮ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲਬਾਤ ਕਰਦੇ ਹਾਂ, ਇੰਟਰਨੈਸ਼ਨਲ ਕੋਵੈਨੈਂਟ ਨੇ, ਇੰਟਰਨੈਸ਼ਨਲ ਲਾਅ ਨੇ, UN ਚਾਰਟਰ ਹੈ, ਤੁਸੀਂ ਕੁਝ ਚੀਜ਼ਾਂ ਇੰਟਰਨੈਸ਼ਨਲ ਜ਼ਬਾਨ 'ਚ ਕਰਦੇ ਹੋ। ਜਦੋਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ ਉਦੋਂ ਅਸੀਂ ਖਾਲਿਸਤਾਨ ਵੱਲ ਹੀ ਕਹਿ ਰਹੇ ਹੁੰਦੇ ਹਾਂ। ਹਾਲਾਂਕਿ ਖਾਲਿਸਤਾਨ ਦੇ ਐਲਾਨਨਾਮੇ ਨੇ ਖਾਲਿਸਤਾਨ ਦਾ ਨਿਸ਼ਾਨਾ ਮਿੱਥਿਆ ਹੋਇਆ, ਕੋਈ ਜ਼ਰੂਰੀ ਨਹੀਂ ਹੈ ਕਿ ਵੀ ਇੱਕ
ਜਿਹੜਾ ਕਿਸੇ ਇੱਕ ਗੱਲ ਦੇ ਨਾਲ ਹੀ, ਪਰ ਸਾਰੇ ਹੀ ਉਸ ਜਿਹੜੇ ਧਿਰਾਂ ਸਾਡੀਆਂ ਪੰਜਾਬ 'ਚ ਬੈਠ ਕੇ ਸਟਰਗਲ ਕਰਦੀਆਂ ਨੇ, ਜਿਨ੍ਹਾਂ ਨੇ ਸੁਪਰੀਮ ਕੋਰਟ ਤੋਂ ਫੈਸਲਾ ਲਿਆ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਹਨਾਂ ਕਿ ਭਾਈ ਇਹ ਖਾਲਿਸਤਾਨ ਕਹਿਣਾ ਕੋਈ ਅਨਕਨਸਟੀਟਿਊਸ਼ਨਲ ਨਹੀਂ ਹੈ। ਹਾਲਾਂ ਉਸ ਤੋਂ ਬਾਅਦ ਪੋਸਟਰ ਲਾਣਾ ਵੀ 2020 ਦਾ, ਉਹਦੇ ਤੇ ਵੀ ਸੈਡੀਸ਼ਨ ਦੇ ਕੇਸ, 14 16 ਸਾਲ ਦੇ ਬੱਚੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਹੋਏ ਨੇ। ਉਹ ਇੱਕ ਡਿਫਰੈਂਟ ਸਟੋਰੀ ਹੈ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜਾ ਅਮਰੀਕਨ ਇੱਕ ਬੇਸਿਕ ਕਨਸੈਪਟ ਹੈ ਕਿ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਕਿਸੇ ਨੂੰ ਕਿਸੇ ਦਾ ਕੰਮ ਕਰਨ ਦਾ ਢੰਗ ਚੰਗਾ ਲੱਗਦਾ ਉਹਨਾਂ ਨੂੰ ਜੁਆਇਨ ਕਰੇ, ਪਰ ਕਿਸੇ ਨੂੰ ਬੇਮਤਲਬ ਬੇਲੋੜਾ ਕ੍ਰਿਟਿਸਾਈਜ਼ ਨਾ ਕਰੋ, ਆਪਣਾ ਵਕਤ ਉਹਦੇ 'ਚ ਜ਼ਾਇਆ ਨਾ ਕਰੋ। ਜਦੋਂ ਕੋਈ ਕੰਮ ਕਰਨ ਲੱਗ ਜਾਂਦਾ ਹੈ, ਕੋਈ ਪਿੰਡ ਚੁਣ ਲਓ, ਪੰਜਾਬੀ ਪੜ੍ਹਾਉਣ ਵਾਲਾ ਪੰਜਾਬੀ ਪੜ੍ਹਾਉਂਦਾ ਹੈ, ਕੀਰਤਨ ਸਿਖਾਉਣ ਵਾਲਾ ਕੀਰਤਨ ਸਿਖਾਉਂਦਾ ਹੈ, ਗੱਤਕੇ ਵਾਲਾ ਗੱਤਕਾ ਸਿਖਾਉਂਦਾ ਹੈ, ਫਰੀडम ਦੇ ਵਿੱਚ ਕੋਈ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ 'ਚ ਯਕੀਨ ਰੱਖਦਾ ਹੈ, ਕੋਈ UN ਚਾਰਟਰ ਦੇ ਥੱਲੇ ਯਕੀਨ ਰੱਖਦਾ ਹੈ, ਔਰ ਕੋਈ 10ਵੇਂ ਪਾਤਸ਼ਾਹ ਦਾ ਜਿਹੜਾ ਕਨਸੈਪਟ ਹੈ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਰਬਾ ਸ਼ਮਸ਼ੀਰ ਦਸਤ, ਅਲਟੀਮੇਟਲੀ ਸ਼ਮਸ਼ੀਰ ਚੋਂ ਹੀ ਜਿਹੜੀ ਹੈ ਫਰੀडम ਨਿਕਲਦੀ ਹੈ। ਸੋ ਇਹ ਸਾਰੇ ਹੀ ਰਸਤੇ ਜਿਹੜੇ ਨੇ ਅਲਟੀਮੇਟਲੀ ਪਿਆਰੇ ਨੂੰ ਰਿਝਾਣਦੇ ਨੇ। ਔਰ ਬਾਟਮ ਲਾਈਨ ਇਹ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਉਹ ਲਿਬਰੇਟ ਕਰਵਾਉਣਾ ਹੈ। ਸੋ ਮੈਂ ਚੰਗਾ ਮਹਿਸੂਸ ਕਰਦਾ ਹਾਂ ਕਿ ਜਿਹੜੇ ਸਾਡੇ ਪੀਰੀਅਡ 'ਚ ਯੂਥ ਦੇ ਸੀ ਯੰਗਸਟਰਸ, ਉਹ ਹੌਲੀ ਹੌਲੀ ਪਾਸੇ ਚੱਲ ਜਾਂਦੇ ਗਏ। ਰੈਫਰੈਂਡਮ 2020 ਦੇ ਸਲੋਗਨ ਨਾਲ, ਸਿਕਸ ਫਾਰ ਜਸਟਿਸ ਦੇ ਐਫਰਟ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਨੌਜਵਾਨ ਜਿਹੜੇ ਬੜੇ ਕਲੀਅਰ ਕੌਨਸ਼ੀਅੰਸ ਹੈ ਉਹਨਾਂ ਦੀ। ਔਰ ਇਸ ਲਈ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਦੋਂ ਅਸੀਂ ਬਹੁਤ ਸਾਰੀ ਨੈਗੇਟਿਵਿਟੀ ਕਰਦੇ ਆ, ਇਹ ਬੱਚੇ ਜਿਹੜੇ ਬੱਚੇ ਔਰ ਬੱਚੀਆਂ ਵੀ ਕਿ ਜਿਹੜੇ ਬਿਲਕੁਲ ਕਲੀਨ ਹਾਰਟ ਨੇ, ਜਿਹੜੇ ਕਰਨਾ ਚਾਹੁੰਦੇ ਨੇ ਕੁਝ, ਉਹ ਪਿੱਛੇ ਨਾ ਹਟਣ ਕਿ ਵੀ ਇਹ ਤਾਂ ਆਪਸ 'ਚ ਹੀ ਲੱਗੇ ਹੋਏ ਨੇ। ਸੋ ਇਹ ਸਾਡੀ ਕੁੱਲ ਮਿਲਾ ਕੇ ਇਸ ਵੀਕਐਂਡ ਸੀ। ਸੋ ਮੇਰਾ ਖਿਆਲ ਹੈ ਵੀ ਹੁਣ ਸਾਡੇ ਦਰਸ਼ਕ ਵੀ ਜਿਹੜੀ ਹੈ ਮੁਆਫੀ ਸਾਨੂੰ ਦੇ ਦੇਣਗੇ 2 ਦਿਨ ਦੀ ਜਿਹੜੀ ਗੈਰ ਹਾਜ਼ਰੀ ਹੈ। ਜੀ ਡਾਕਟਰ ਸਾਹਿਬ, ਜਿਹੜਾ ਇਸ਼ੂ ਹੈਗਾ ਉਸ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ ਡਾਕਟਰ ਸਾਹਿਬ। ਮੇਰਾ ਖਿਆਲ ਹੈ ਜੇ ਤੁਸੀਂ ਚਲੋ ਮੇਰਾ ਖਿਆਲ ਹੈ ਇਸ਼ੂ ਡਿਸਕਸ ਕਰ ਲੈਂਦੇ ਹਾਂ। ਠੀਕ ਹੈ ਜੀ ਡਾਕਟਰ ਸਾਹਿਬ। ਅਸੀਂ ਥਰਸਡੇ ਦੇ ਪ੍ਰੋਗਰਾਮ 'ਚ ਸਿਰਫ ਅਸੀਂ ਜ਼ਿਕਰ ਨਹੀਂ ਕੀਤਾ, ਅਸੀਂ ਤਾਂ ਚਲੋ ਪਹਿਲਿਆਂ 'ਚੋਂ ਹੋਵਾਂਗੇ, ਫਿਰ ਫੋਲੋ ਅਪ ਫਰਾਈਡੇ ਦੂਜੇ ਯੋਧਾ ਜੇ ਸਬ ਇੰਸਪੈਕਟਰ ਪੁਲਿਸ, ਕਿਉਂਕਿ ਮੈਂ ਕੌਪ ਕਿਹਾ ਸੀ। ਸੋ ਕੌਪ ਦਾ ਮਤਲਬ ਜ਼ਰੂਰੀ ਤੌਰ ਤੇ ਸਿਪਾਹੀ ਨਹੀਂ ਹੁੰਦਾ, ਜਿਵੇਂ ਆਰਮੀ ਦਾ ਜਿਹੜਾ ਜਨਰਲ ਵੀ ਹੁੰਦਾ ਉਹ ਆਪਣੇ ਆਪ ਨੂੰ ਸ਼ੋਲਜਰ ਕਹਿੰਦਾ। ਸੋ ਸਬ ਇੰਸਪੈਕਟਰ ਗਗਨਦੀਪ ਸਿੰਘ ਜਿਹਨੇ ਉੱਤਰਾਖੰਡ ਦੇ ਨੈਨੀਤਾਲ ਚੋਂ ਕਿਵੇਂ ਇੱਕ ਬੱਚੇ ਨੂੰ, ਯੰਗਸਟਰ ਨੂੰ ਸੇਵ ਕੀਤਾ, ਭੀੜ ਚੋਂ ਚੀਰ ਕੇ ਲੈ ਗਿਆ ਆਪਣਾ ਆਪ ਖਤਰੇ 'ਚ ਪਾ ਕੇ। ਔਰ ਅਸੀਂ ਪਹਿਲਿਆਂ 'ਚੋਂ ਸੀ ਜਿਨ੍ਹਾਂ ਨੇ ਉਸ ਦੇ ਉੱਤੇ ਗੱਲ ਕੀਤੀ, ਲੇਕਿਨ ਹੌਲੀ ਹੌਲੀ ਇਹ ਕਿਉਂਕਿ ਉਹ ਵੀਡੀਓ ਇੰਨੀ ਇੱਕ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਕਿ ਉੱਥੇ ਵੀ ਮਜਬੂਰੀ ਬਣ ਗਈ ਬਹੁਤ ਸਾਰੇ ਦੂਜਿਆਂ ਦੀ ਵੀ ਉਹਨੂੰ ਕਰਨ ਦੇ ਲਈ। ਫਿਰ ਹੋਇਆ ਜੀ ਜਿਹੜਾ ਉਹਦਾ ਇੰਚਾਰਜ ਹੈ ਪੁਲਿਸ ਆਫੀਸਰ, ਉਹਨੇ 2500 ਰੁਪਏ ਦਾ ਇਨਾਮ ਦਿੱਤਾ। ਮੈਂ ਕਿਹਾ ਦੇਖੋ ਕਿੱਡਾ ਵੱਡਾ ਇਨਾਮ ਕੱਢਿਆ। ਲੇਕਿਨ ਇਹਦੇ ਨਾਲ ਇਹ ਹੋਇਆ ਵਾਇਰਲ ਹੋਣ ਨਾਲ, ਉਹਦੀ ਚਰਚਾ ਹੋਣ ਨਾਲ ਕਿ ਘੱਟੋ ਘੱਟ ਅਦਰਵਾਈਜ਼ ਪਤਾ ਨਹੀਂ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੇ ਉਹਨੂੰ ਵੀ ਖਾਲਿਸਤਾਨੀ ਤੇ ISI ਦਾ ਬਣਾ ਦੇਣਾ ਸੀ। ਔਰ ਹਾਲਾਂਕਿ ਜਿਹੜੀਆਂ ਖਬਰਾਂ ਨੇ ਬਹੁਤ ਸਾਰੀ ਹੇਟ ਮੇਲ ਉਹਨੂੰ ਆ ਰਹੀ ਹੈ ਗਗਨਦੀਪ ਸਿੰਘ ਨੂੰ। ਔਰ ਉਹਨੇ ਗਗਨਦੀਪ ਸਿੰਘ ਦਾ ਜਿਹੜਾ ਸਟੇਟਮੈਂਟ ਹੈ ਉਹ ਇਹੀ ਹੈ, ਉਹਨੇ ਕਿਹਾ ਕਿ ਜੀ ਵੀ ਮੈਂ ਜੋ ਵੀ ਕੀਤਾ, ਮੈਂ ਬਚਾਉਣ ਜਿਹੜਾ ਬਚਿਆ ਉਹਦਾ ਧਰਮ ਕੀ ਸੀ, ਮੈਨੂੰ ਇਹਦੇ ਨਾਲ ਕੋਈ ਨਹੀਂ, ਮੈਂ ਤਾਂ ਇੱਕ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਤੁਰਦਿਆਂ ਮੇਰੇ ਲਈ ਇਨਸਾਨੀਅਤ ਵੱਡਾ ਧਰਮ ਹੈ। ਇਹ ਬਹੁਤ ਵੱਡੀ ਗੱਲ ਹੈ। ਔਰ ਜਿੰਨੀ ਐਪਰੀਸ਼ੀਏਸ਼ਨ 4 ਚੁਫੇਰਿਓਂ ਹੋਈ, ਉਦੋਂ ਹੀ ਜਦੋਂ ਐਪਰੀਸ਼ੀਏਸ਼ਨ ਵੀ ਹੋ ਰਹੀ ਸੀ ਤੇ ਮੈਂ ਸਾਡੇ ਐਂਕਰ ਅਮਰਵੀਰ ਸਿੰਘ ਨੂੰ ਮੈਂ ਕਹਿ ਰਿਹਾ ਸੀ ਕਿ ਹੁਣ ਇਹ ਦੇਖਣਾ ਹੋਏਗਾ ਕਿ ਸਿੱਖਾਂ ਤੇ ਅਟੈਕ ਹੋਣ। ਬਿਲਕੁਲ, ਕਿਉਂ ਨਹੀਂ ਵੀ ਇਹਨੂੰ ਇਹ ਟੋਲਰੇਟ ਨਹੀਂ ਕਰ ਸਕਦੇ ਹਿੰਦੂਤਵ ਵੀ ਕਿ ਵੀ ਇਹ ਸਿੱਖ ਜਿਨ੍ਹਾਂ ਨੂੰ ਅਸੀਂ ਖਾਲਿਸਤਾਨੀ ਤੇ ਰੈਡੀਕਲ ਤੇ ਖਾਲਿਸਤਾਨੀ ਤੇ ISI ਮਿਲਾ ਰਹੇ ਹਾਂ, ਉਹ ਇੱਕ ਖੁਸ਼ਬੂਦਾਰ ਉਸ ਫੁੱਲ ਦੀ ਤਰ੍ਹਾਂ ਉਸ ਫ੍ਰੈਗਰੈਂਸ ਨੇ 4 ਚੁਫੇਰਾ ਜਿਹੜਾ ਹੈ ਉਹ ਉਸ ਫ੍ਰੈਗਰੈਂਸ ਨਾਲ ਭਰ ਦਿੱਤਾ ਹੈ। ਔਰ ਮੈਨੂੰ ਹਮੇਸ਼ਾ ਹੀ ਰਵੀਸ਼ ਕੁਮਾਰ ਉਹਨੂੰ ਅਸੀਂ ਐਡਮਾਇਰ ਕਰਦੇ ਹਾਂ। ਸੀਐਟਲ ਵੀ ਦੋਗ ਸਿੰਘ ਮੈਨੂੰ ਕਹਿਣ ਲੱਗੇ ਕਿ ਜੀ ਮਤਲਬ ਉਹਦੇ 'ਚ ਕੋਈ ਐਸਾ ਇਨਸਟਿੰਕਟ ਹੈ ਵੀ ਉਹ ਸਿੱਖਾਂ ਦੇ ਲਈ ਇੰਨੀ ਮੁਹੱਬਤ ਰੱਖਦਾ ਹੈ ਵੀ ਇਸ ਇਸ਼ੂ ਨੂੰ ਵੀ ਉਹਨੇ ਜਿਵੇਂ ਡਿਸਕਸ ਕੀਤਾ ਕੋਈ ਨਹੀਂ ਸੀ। ਮੈਂ ਕਿਹਾ ਜੀ ਕੋਈ ਸ਼ੱਕ ਨਹੀਂ ਹੈ ਔਰ ਸ਼ਾਇਦ ਇਹੀ ਹੈ। ਔਰ ਉਹਦੇ 'ਚ ਜਿਹੜਾ ਪਾਰਟ ਮੈਂ ਵੀ ਹਾਲਾਂ ਮੈਂ ਸੁਣ ਤਾਂ ਉੱਥੇ ਹੀ ਲਿਆ ਸੀ, ਅੱਜ ਮੈਂ ਜਦੋਂ ਦੇਖ ਰਿਹਾ ਸੀ ਕਿ ਰਵੀਸ਼ ਕੁਮਾਰ ਦੇ ਉਸ ਜਿਹੜਾ
ਪਾਰਟ ਹੈ ਉਹਦੇ ਤੇ ਵਿਊਅਰ ਤਾਂ 8 ਲੱਖ ਜਿਹੜਾ 6 ਲੱਖ ਦੇ ਕਰੀਬ ਨੇ, ਔਰ 38 ਕੇ ਜਿਹੜੇ ਨੇ 38,000 ਲਾਈਕਸ ਨੇ। ਸ਼ਾਇਦ ਜਿਹੜੇ ਉਹਦੇ ਹੁਣ ਤੱਕ ਦੇ ਸ਼ੋਆਂ ਦੇ ਜਿਹੜੇ ਬੈਸਟ ਰੇਟਿੰਗ ਹੋਏਗੀ ਉਹਨਾਂ ਚੋਂ ਹੋਏਗਾ, ਔਰ ਉਹਦੇ ਚ 8,000 ਤੋਂ ਜ਼ਿਆਦਾ ਕਮੈਂਟ ਨੇ। ਔਰ ਮੈਂ ਥੋੜੇ ਸਾਰੇ ਤਾਂ ਨਹੀਂ, ਬਹੁਤ ਸਾਰੇ ਕਮੈਂਟ ਜਦੋਂ ਮੈਂ ਸਕੈਨ ਦੇਖੇ ਤੇ ਉਹਨਾਂ ਚੋਂ ਬਹੁਤ ਸਾਰੇ ਜਿਹੜੇ ਨੇ ਉਹ ਮੁਸਲਮਾਨਾਂ ਦੇ ਨੇ। ਸੋ ਜ਼ਾਹਰ ਹੈ ਕਿ ਵੀ ਉਹ ਮਹਿਸੂਸ ਕਰ, ਜਦੋਂ ਹੁਣ 200 ਮਿਲੀਅਨ ਮੁਸਲਮਾਨ ਦੱਬੇ ਹੋਏ ਨੇ, ਕੁਝ ਹਿੰਦੂ ਵੀਰਾਂ ਦੇ ਵੀ ਨੇ, ਦੂਜਿਆਂ ਦੇ ਵੀ ਨੇ, ਉਹ ਸਿੰਘ ਇਸ ਕਿੰਗ ਦਿਸ ਦੈਟ, ਲੇਕਿਨ ਇਹ ਸਾਰਾ ਬਹੁਤਿਆਂ ਨੇ ਤਾਂ ਇਹੀ ਕਮੈਂਟ ਕੀਤਾ ਕਿ ਜੀ ਦੇਖੋ, ਉਹਦੀ ਵੀ ਹੇਟ ਮੇਲ ਹੋਰ ਵੱਧ ਗਈ ਹੋਏਗੀ। ਹਾਲਾਂਕਿ ਉਹਨੇ ਆਪਣੇ ਇੱਕ ਸ਼ੋਅ 'ਚ ਇੱਕ ਸੈਗਮੈਂਟ ਵੀ ਕੀਤਾ NDTV ਨੇ ਕਿ ਕਿਸ ਕਿਸਮ ਦੀਆਂ ਥ੍ਰੈਟਸ ਕੋਈ ਸਾਬਕਾ ਫੌਜੀ, ਕੋਈ ਦੂਜਾ ਰਵੀਸ਼ ਕੁਮਾਰ ਨੂੰ ਦੇ ਰਹੇ ਨੇ, ਪਰ ਬਹੁਤਿਆਂ ਦਾ ਧਿਆਨ ਇਹਦੇ ਵੱਲ ਗਿਆ ਹੋਏਗਾ। ਮੇਰਾ ਧਿਆਨ ਗਿਆ ਡਿਸਲਾਈਕਸ ਵੱਲ ਕਿ ਵੀ ਡਿਸਲਾਈਕਸ ਕਿੰਨੀ ਹੈ, ਤੇ 1.3 ਕੇ ਡਿਸਲਾਈਕਸ ਨੇ। ਇਹਦਾ ਮਤਲਬ ਹੈ ਕਿ ਜੇ 1300 ਬੰਦਾ ਨਫ਼ਰਤ ਨਾਲ ਭਰਿਆ, ਉਹਨੂੰ ਇਹ ਵੀ ਪਸੰਦ ਨਹੀਂ ਆਇਆ ਕਿ ਵੀ ਇੱਕ ਸਿੱਖ ਨੇ ਜਿਹੜਾ ਆਪਣੀ ਡਿਊਟੀ ਕਰ ਰਿਹਾ ਸੀ, ਸਿੱਖ ਨਾ ਵੀ ਹੁੰਦਾ, ਕੋਈ ਵੀ ਹੁੰਦਾ, ਉਹਦਾ ਫਰਜ਼ ਸੀ ਕਿ ਹਾਂ, ਲੇਕਿਨ ਜੇ 1300 ਡਿਸਲਾਈਕਸ ਨੇ, ਇਹਦਾ ਮਤਲਬ ਹੈ ਵੀ 1300 ਬੰਦਾ ਇਸ ਨਫ਼ਰਤ ਨਾਲ ਭਰਿਆ ਹੋਇਆ ਹੈ। ਤੇ ਨਫ਼ਰਤ ਹੁਣ ਮੀਡੀਆ ਜਿਹੜਾ ਹਿੰਦੂਤਵ ਵੀ ਸੀ ਉਹਦੇ ਚ ਇੱਕਦਮ ਤਾਂ ਕੁਝ ਕਹਿ ਨਹੀਂ ਸੀ ਸਕਦਾ। ਹਾਲਾਂ ਉਹਨਾਂ ਦੇ ਉੱਤਰਾਖੰਡ ਦੇ ਮਿਨਿਸਟਰ ਨੇ ਕਿਹਾ ਕਿ ਜੀ ਇਹ ਦੇਖਣਾ ਹੋਗਾ ਕਿ ਇਹ ਮੁਸਲਮਾਨ ਮੰਦਿरों में क्या कर रहे हैं। ਸੋ ਜ਼ਾਹਿਰ ਹੈ ਕਿ ਵੀ ਉਹ ਵੀ ਨਫ਼ਰਤ ਉਸ ਮੁੱਦੇ ਦੇ ਉੱਤੇ ਹੀ ਰਿਫਲੈਕਟ ਹੋ ਰਹੀ ਸੀ। ਲੇਕਿਨ ਜਿਹੜਾ ਮੇਰਾ ਖਦਸ਼ਾ ਸੀ ਕਿ ਹੁਣ ਸਿੱਖਾਂ ਤੇ ਹਮਲੇ ਹੋਣਗੇ, 2 ਵਾਕਿਆਤ ਇਮੀਡੀਏਟਲੀ ਬਾਅਦ ਇਸ ਵੀਕਐਂਡ ਦੇ ਵਿੱਚ ਹੋਏ, ਜਿਹੜੇ ਅਸੀਂ ਦਰਸ਼ਕਾਂ ਨਾਲ ਕਰਨ। ਇੱਕ ਯੂਪੀ ਦੇ ਲਖੀਮਪੁਰ ਏਰੀਆ 'ਚ ਇੱਕ, ਕਿਉਂਕਿ ਇਹਦਾ ਸੋਰਸ ਜਿਹੜਾ ਹੈ ਸਾਡੇ ਸਾਹਮਣੇ ਇੱਕ ਹਿੰਦੀ ਦਾ ਰਾਈਟ ਅਪ ਹੈ, ਉਹਦੇ 'ਚ ਉਹਨੇ ਕਿਹਾ ਕਿ ਲਖਨਊ ਤੋਂ ਲਖੀਮਪੁਰ ਖੀਰੀ ਦੇ ਸੁਰਜੀਤ ਸਿੰਘ, ਜਿਨ੍ਹਾਂ ਦਾ ਪਿੰਡ ਗੋਰੀਆ ਤਹਿਸੀਲ ਮੁਹੰਮਦੀ ਹੈ, ਵਾਪਸ ਬੱਸ ਜਾ ਰਹੇ ਸੀ ਤੇ ਕੁਝ ਸ਼ਰਾਰਤੀ ਲੋਕਾਂ ਨੇ ਸਰਦਾਰ ਜੀ ਦੇ ਉੱਤੇ ਭੱਦੇ ਕਮੈਂਟ ਕੀਤੇ, ਗਾਲੀ ਗਲੋਚ ਕੀਤਾ, ਔਰ ਉਹ ਕਿਉਂਕਿ ਉਹਨਾਂ ਕੋਲ ਆਪਣਾ ਲਾਇਸੈਂਸਡ ਵੈਪਨ ਸੀ, ਉਹਨਾਂ ਨੇ 3 ਬੰਦੇ ਜਿਹੜੇ ਨੇ ਉਹ ਗੋਲੀ ਨਾਲ ਉਡਾ ਦਿੱਤੇ ਔਰ ਉੱਥੋਂ ਭੱਜ ਨਿਕਲੇ। ਔਰ 2 ਘੰਟੇ ਤੋਂ ਬਾਅਦ ਦੀ ਜਦੋਜਹਿਦ ਤੋਂ ਬਾਅਦ ਪੁਲਿਸ ਜਦੋਂ ਆ ਗਈ, ਪੁਲਿਸ ਨੇ ਪਕੜਿਆ, ਤਾਂ ਫਿਰ ਉਹੀ ਜਿਹੜੀ ਕਰਾਊਡ ਹੈ ਪੁਲਿਸ ਦੀ ਮੌਜੂਦਗੀ 'ਚ ਕਿਵੇਂ ਉਹਨਾਂ ਦੇ ਉੱਤੇ ਅਟੈਕ ਕਰਦੀ ਹੈ, ਕਿਵੇਂ ਉਹਨਾਂ ਦੀ ਦਸਤਾਰ ਲਾਈ ਜਾਂਦੀ ਹੈ। ਇਹ ਪਿਕਚਰਸ ਵੀ ਦਰਸ਼ਕਾਂ ਨੇ ਦੇਖੀਆਂ ਨੇ, ਕੁਝ ਸੈਕਿੰਡਸ ਦੀ ਵੀਡੀਓ ਹੈ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਆਈਡੀਆ ਹੋਏ ਕਿ ਵੀ ਹੋਇਆ ਕੀ ਹੈ, ਉਹ ਜ਼ਰਾ ਚਲਾ ਦੇਣ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖੀ ਹੈ ਜੀ, ਡਾਕਟਰ ਸਾਹਿਬ ਹੁਣ ਤੁਹਾਡੇ ਵਿਚਾਰ ਜਾਣਾਂਗੇ। ਦੇਖੋ, ਹਾਲਾਂਕਿ ਮੈਂ ਕਿਤੇ ਹੋਰ ਡਿਟੇਲ 'ਚ ਨਹੀਂ ਦੇਖੀ, ਸੋ ਮੈਨੂੰ ਇਹ ਨਹੀਂ ਪਤਾ ਹੈ ਵੀ ਇਸ ਤੋਂ ਬਾਅਦ ਕੀ ਹੋਇਆ ਜਾਂ ਇਹਦਾ ਕੀ ਹੈ, ਕਿਉਂਕਿ ਅੱਜ ਕੱਲ ਕਈ ਖਬਰਾਂ ਦੀ ਤਸਦੀਕ ਵੀ ਨਹੀਂ ਹੁੰਦੀ। ਪਰ ਮੈਨੂੰ ਇਹ ਲੱਗਿਆ ਕਿ ਵੀ ਕਿਉਂਕਿ ਇੱਕ ਵੀਡੀਓ ਸਾਹਮਣੇ ਹੈ ਔਰ ਜ਼ਾਹਰ ਹੈ ਕਿ ਵੀ ਨਜ਼ਰ ਵੀ ਆ ਰਿਹਾ, ਔਰ ਖਬਰ ਦਾ ਸੋਰਸ ਜਿਹੜਾ ਹੈ
ਉਹ ਹਿੰਦੀ ਮੀਡੀਆ ਜੀ। ਦੂਸਰੀ ਖਬਰ ਜਿਹੜੀ ਚਾਰ ਚਫੇਰੇ, ਕਿਉਂਕਿ ਉਹਦੀ ਵੀ ਵੀਡੀਓ ਵੀ ਸਾਹਮਣੇ ਆਈ ਔਰ ਉਸ ਦੇ ਉੱਤੇ ਈਵਨ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਲਿਖਿਆ ਔਰ SGPC ਨੇ ਵੀ ਇਹ ਕਿਹਾ ਭਾਰਤ ਸਰਕਾਰ ਨੂੰ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਓ ਔਰ ਉਹ ਕਰਨਾਟਕਾ ਦੀ ਹੈ। ਔਰ ਕਰਨਾਟਕਾ ਦੀ ਖਬਰ ਇਹ ਹੈ ਕਿ ਕਰਨਾਟਕਾ ਦੇ ਵਿੱਚ ਇੱਕ ਸਿੰਘ ਜਿਹੜੇ ਕਿ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਨੇ, ਅਵਤਾਰ ਸਿੰਘ, ਜਿਹੜੇ ਕਿ ਕਾਲਾ ਬੁਰਾਗੀ ਜ਼ਿਲ੍ਹਾ ਹੈ ਕਰਨਾਟਕਾ ਦਾ, ਉੱਥੋਂ ਦੀ ਇੱਕ ਸੀਮੈਂਟ ਫੈਕਟਰੀ 'ਚ ਕੰਮ ਕਰਦੇ ਨੇ ਤੇ ਉਹਦੇ ਨੇੜੇ ਇੱਕ ਪਿੰਡ ਹੈ ਕੋਡਲਾ ਪਿੰਡ, ਜਿੱਥੇ ਕਿ 19 ਮਈ ਨੂੰ ਕੁਝ ਸਮਾਨ ਖਰੀਦਣ ਦੇ ਲਈ ਉਹ ਗਏ ਔਰ ਉਹਨਾਂ ਦੇ ਕੋਲ ਅੰਮ੍ਰਿਤਧਾਰੀ ਸਿੰਘ ਹੈ, ਜ਼ਾਹਰ ਹੈ ਉਹਨਾਂ ਨੇ ਜਿਹੜੀ ਹੈ ਕਿਰਪਾਨ ਬਾਹਰੋਂ ਦੀ ਪਾਈ ਹੋਈ ਸੀ ਜੀ ਔਰ ਉਦੋਂ ਹੀ ਲੋਕਾਂ ਦੀ ਇੱਕ ਭੀੜ ਨੇ ਆ ਕੇ ਉਹਨਾਂ ਨੂੰ ਘੇਰ ਲਿਆ ਔਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਮਾਰਿਆ ਔਰ ਕਿਰਪਾਨ ਬਾਰੇ ਉਹਨਾਂ ਨੇ ਕਿਹਾ ਵੀ ਇਹ ਛੁਰਾ ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਨਹੀਂ ਮੈਂ ਸਿੱਖ ਹਾਂ ਔਰ ਸਾਡੇ ਧਾਰਮਿਕ ਚਿੰਨ੍ਹ ਹੈ ਔਰ ਉਹਨਾਂ ਨੇ ਕਿਹਾ ਵੀ ਕਿਰਪਾਨ ਲਾ ਦੇ, ਉਹਨਾਂ ਨੇ ਲਾ ਦਿੱਤੀ। ਇਹਦੇ ਬਾਵਜੂਦ ਉਹਨਾਂ ਦੇ ਉੱਤੇ ਉਹਨਾਂ ਨੇ ਅਟੈਕ ਕਰਕੇ ਉਹਨਾਂ ਨੂੰ ਕਾਫੀ ਜ਼ਖਮੀ ਕੀਤਾ ਹੈ, ਉਹਨਾਂ ਦੀ ਪੱਗ ਪਾੜ ਦਿੱਤੀ, ਉਹਨਾਂ ਦੇ ਕੱਪੜੇ ਪਾੜ ਦਿੱਤੇ ਔਰ ਉਹਨਾਂ ਦੇ ਕੇਸ ਵੀ ਕਤਲ ਕਰ ਦਿੱਤੇ, ਉਹਨਾਂ ਦੀ ਲੱਤ ਵੀ ਟੁੱਟੀ ਹੈ ਔਰ ਇਹ ਜਿਹੜਾ ਹੈ ਉਹਨੂੰ ਹਸਪੀਟਲ 'ਚ ਦਾਖਲ ਨੇ ਔਰ ਸਾਡੇ ਭੈਣ ਅਮਨਜੋਤ ਕੌਰ ਜਿਹੜੇ ਕਿ ਪਿਛਲੇ ਪੀਰੀਅਡ 'ਚ ਕਾਫੀ ਹਰ ਚੀਜ਼ ਤੇ ਉਹ ਰੱਖਦੇ ਹੀ ਨੇ ਗਹਿਰੀ ਨਜ਼ਰ, ਉਹ ਸਾਨੂੰ ਕਾਫੀ ਯੂਜ਼ਫੁਲ ਇਨਫੋਰਮੇਸ਼ਨ ਭੇਜਦੇ ਨੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਉਹਨਾਂ ਨੇ ਇਸ ਬਾਰੇ ਉਹਨਾਂ ਨੇ ਕਿਹਾ ਕਿ ਵੀ ਦੇਖੋ while social media and media were going gaga over Sikh cop who saved Muslim in Uttarakhand, no one has said a word on this poor Amritdhari Sikh man who is originally from Ajnala being attacked brutally by a Hindu mob in Gulbarga, Karnataka। कि भी मीडिया भी ये खबर आलमोस्ट गायब कर देती है, सिर्फ कर्नाटका दे कदे किसी प्रिंट मीडिया ने खबर की है या यूट्यूब पे आई है। It was clearly a communal crime. The mob gathered around Sikh man, asked him why he wore a kirpan, called him Chudiwala and asked him he was carrying it to kill them. Yohi hai jiਵੇਂ मैं किया है। Policeman was there but he pushed the man to the mob and himself left hurriedly on his bike। ਹੁਣ ਇਹ ਬਿਲਕੁਲ ਕੰਟਰਾਸਟ ਹੈ ਕਿ ਜੇ ਉੱਤਰਾਖੰਡ ਦੇ ਵਿੱਚ ਇੱਕ ਸਿੱਖ ਕੌਪ ਜਿਹੜਾ ਹੈ ਉਹਨੂੰ ਸੀਨੇ ਨਾਲ ਲਾ ਕੇ ਬਚਾ ਕੇ ਲਿਜਾ ਰਿਹਾ ਤੇ ਇੱਥੇ ਜਿਹੜਾ ਕੌਪ ਹੈ ਉਹਨੂੰ ਕ੍ਰਿਸਕ ਲੱਗ ਜਾ ਰਿਹਾ, ਨਹੀਂ ਭੀੜ ਦੇ ਸਾਹਮਣੇ ਸੁੱਟ ਦਿੰਦਾ ਔਰ ਭੀੜ ਜਿਹੜੀ ਹੈ ਜੋ ਉਹਦੇ ਨਾਲ ਕਰਦੀ ਹੈ ਉਹ ਸਾਹਮਣੇ ਔਰ ਇਹਨੂੰ ਈਵਨ ਇਹਨਾਂ ਦੇ ਭੈਣ ਜੀ ਦੇ ਕਹਿਣ ਮੁਤਾਬਕ ਵੀ ਕਿ ਭਾਵੇਂ ਦੇਸੀ ਮੀਡੀਆ ਨੇ ਕੈਰੀ ਕੀਤਾ ਪਰ ਕਿਸੇ ਨੈਸ਼ਨਲ ਮੀਡੀਆ ਨੇ ਨਹੀਂ ਕੀਤਾ ਔਰ ਈਵਨ ਕਰਨਾਟਕਾ ਮੀਡੀਆ ਨੇ ਵੀ ਇਹਨੂੰ ਬਿਲਕੁਲ ਇਗਨੋਰ ਕੀਤਾ ਔਰ ਇਹੀ ਜਿਹੜਾ ਇੰਡੀਅਨ ਸੋਸ਼ਲ ਮੀਡੀਆ ਤੇ ਮਾਸ ਮੀਡੀਆ ਜਿਹੜਾ ਸਿੱਖਾਂ ਦੀ ਬਰੇਵਰੀ ਔਰ ਦੂਸਰਿਆਂ ਦੀ ਗੱਲ ਕਰਦਾ ਹੈ ਉੱਥੇ ਇਹ ਵੀਡੀਓ ਵਾਇਰਲ ਨਹੀਂ ਹੋਈ ਕਿ ਜੋ ਇਸ ਸਿੰਘ ਦੇ ਨਾਲ ਹੋਇਆ ਔਰ ਇਹ ਸਾਰੇ ਚੋਂ ਜਿਹੜੀ ਗੱਲ ਨੇ ਮੈਨੂੰ ਹੋਰ ਵੀ ਹਰਟ ਕੀਤਾ ਉਹ ਇਹ ਸੀ ਕਿ ਵੀ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਕਮਲ ਪੰਤ ਨੇ ਕਿਹਾ ਹੈ, ਕਰਨਾਟਕਾ ਦਾ ਐਡੀਸ਼ਨਲ ਜਨਰਲ ਹੈ, ਇਸ ਘਟਨਾ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਕਿ ਫਿਰ ਉਹ ਕਹਿੰਦਾ ਇਸ ਮਾਮਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜੀ ਪੁਲਿਸ ਦੀ ਆਫੀਸ਼ੀਅਲ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਇਹ ਕਿਹਾ ਇਹ ਅਫਵਾਹ ਹੈ ਕਿ ਪੀੜਤ ਦੇ ਵਾਲ ਕੱਟੇ ਗਏ ਹਨ, ਡਾਕਟਰਾਂ ਨੂੰ ਇਲਾਜ ਦੌਰਾਨ ਕੁਝ ਵਾਲ ਹਟਾਣੇ ਪਏ, ਉਸ ਦੀ ਕਿਰਪਾਨ ਪੁਲਿਸ ਦੇ ਕੋਲ ਹੈ, ਉਸ ਨੂੰ ਮੋੜ ਦਿੱਤੀ ਜਾਏਗੀ। ਉਹਨੇ ਕੁਝ ਨਹੀਂ ਹੈ ਕਿ ਜੀ ਇਹ ਤਾਂ ਉਹ ਵਾਲ ਤਾਂ ਉਹਨੇ ਡਾਕਟਰ ਨੇ ਕੀਤੇ, ਬਾਕੀ ਕਿਰਪਾਨ ਹੈ, ਕੋਈ ਕਿਰਪਾਨ ਦਾ ਕੀ ਹੈ ਅਸੀਂ ਕਰ ਲਾਂਗੇ। ਮੈਨੂੰ ਜਦੋਂ ਮੈਂ ਪੜ੍ਹਿਆ ਤੇ ਮੈਨੂੰ ਉਹ ਹਰਿੰਦਰ ਸਿੰਘ ਨੌਰਵੇ ਜਿਹੜੇ ਉਦੋਂ ਜਦੋਂ ਜੂਨ 84 ਦਾ ਹਮਲਾ ਹੋਇਆ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਨੌਰਵੇ ਦੇ ਵਿੱਚ ਐਂਬੈਸਡਰ ਸਨ ਚਾਰਜ ਡੀ ਅਫੇਅਰਸ ਦੇ ਰੈਂਕ ਤੇ ਔਰ ਉਦੋਂ ਇਹ ਦਿਗਵਿਜੇ ਸਿੰਘ ਜਿਹੜਾ ਹੁਣ ਕਾਂਗਰਸ ਦਾ ਵੱਡਾ ਲੀਡਰ ਹੈ ਇਹ ਆਇਆ ਔਰ ਇਹਦੇ 'ਚ ਕਹਿੰਦੇ ਕਿ ਬਈ ਉਹਨੇ ਜੋ ਕਿਹਾ ਉਹ ਅਸੀਂ ਵੀ ਅੱਗੇ ਵੀ ਜ਼ਿਕਰ ਕਰਦੇ ਪਰ ਜਿਹੜੀ ਇੱਕ ਗੱਲ ਉਹਨੇ ਕਹੀ ਵੀ ਕੋਈ ਨਹੀਂ ਸਿੱਖਾਂ ਦੇ ਕੋਲ ਕੋਈ ਨਹੀਂ ਜੇ ਦਰਬਾਰ ਸਾਹਿਬ ਟੱਟ ਵੀ ਗਿਆ ਕੀ ਹੈ ਸੋਨਾ ਹੀ ਹੈ ਬਣਾ ਦੇਾਂਗੇ ਇਹਨਾਂ ਨੂੰ ਦੁਬਾਰਾ ਸੋਨਾ ਸੋ ਉਹ ਕਹਿ ਰਿਹਾ ਕਿਰਪਾਨ ਹੈ ਜੀ ਸਾਡੇ ਕੋਲ ਪਈ ਹੈ ਫਿਕਰ ਨਾ ਕਰੋ ਅਸੀਂ ਵਾਪਸ ਕਰ ਦਿਆਂਗੇ ਔਰ ਭੈਣ ਜੀ ਅਮਨਜੋਤ ਕੌਰ ਨੇ ਬਿਲਕੁਲ ਇਸ ਸਾਰੇ ਚੋਂ ਜਿਹੜਾ ਕਨਕਲੂਜਨ ਕੱਢਿਆ ਕਿ ਵੀ ਜਿਹੜੀ ਹੈ ਔਰ ਇਸ ਤੋਂ ਪਹਿਲਾਂ ਹੁਣੇ ਜਦੋਂ ਤੁਸੀਂ ਕਰਨਾਟਕਾ ਦੇ ਹਵਾਲੇ ਨਾਲ ਦੇਖਦੇ ਹੋ ਇਹੀ ਕਰਨਾਟਕਾ ਹੈ ਜਿੱਥੋਂ ਦੀਆਂ ਉਹਨਾਂ ਨੇ ਭੈਣ ਜੀ ਨੇ ਇਹ ਸਾਰੇ ਪੀਰੀਅਡ 'ਚ ਕੀ ਹੋਇਆ ਉਹਨੂੰ ਉਹਨਾਂ ਨੇ ਹਾਈਲਾਈਟ ਕੀਤਾ ਕਿ ਵੀ ਲਾਸਟ ਈਅਰ ਆਲਸੋ ਏ ਸਿੱਖ ਫੈਮਿਲੀ ਵਾਸ ਅਟੈਕਡ ਇਨ ਬੰਗਲਾਰੂ ਕਰਨਾਟਕਾ ਫੌਜੀ ਅਫਸਰ ਉਹਦੇ ਬੱਚੇ ਉਹਦੀ ਵੀ ਅਸੀਂ ਵੀਡੀਓ ਦਿਖਾਈ ਸੀ ਕਿ ਉਹਨਾਂ ਦੇ ਉੱਤੇ ਉਸ ਤੋਂ ਬਾਅਦ ਉਹ ਸਟੋਰੀ ਗਾਇਬ ਹੋ ਗਈ ਵੀ ਉਹ ਛੱਡ ਕੇ ਇਲਾਕਾ ਚਲੇ ਗਏ ਕੀ ਹੋਇਆ देयर रिलीजियस सिंबल्स वर अटैक्ड
Karnataka government had also imposed a ban on kirpan, which Sikhs had criticized and urged to repeal. कि भी इन्होंने बैन भी लाया किरपान के उत्ते बाद च दिस इज अनदर सच इंसीडेंट ऑफ हेट क्राइम अगेंस्ट सिख विद पुलिस कल्यूजन इन करनाटका। गल ये नहीं है भी मॉब ने की किया, पुलिस कल्यूजन किवें है। और जिहड़ा मैं जिहदे नाल इस नूं क्लोज करदा इस सैगमेंट नूं अखीर च भैन जी अमनजोत कौर ने कहा, आई थिंक सिख्स मस्ट बी गिवन ट्रेनिंग फॉर सेल्फ डिफेंस एंड एक्चुअली नो how to use kirpan shastras than just take amrit but wear everything only as a symbol and be unable to fight back। ਹੁਣ ਇੱਥੇ ਜਦੋਂ ਇੱਥੇ ਵੀ ਸਾਡੇ ਕਹਿਣਗੇ ਕਿਰਪਾਨ ਸਿੰਬਲ ਹੈ, ਮੈਂ ਕਿਹਾ ਜੀ ਇਹ ਵੈਪਨ ਹੈ। ਤੁਸੀਂ ਕਿਉਂ ਇਹਨੂੰ ਜਦੋਂ ਸਿੰਬਲ ਬਣਾਉਂਦੇ ਹੋ ਫਿਰ ਸੀ ਕੇ ਪਾ ਲਓ, ਜਿਵੇਂ ਉਹ ਇੱਕ ਲਿਵਿੰਗਸਟਨ ਕੇ ਕਿੱਥੇ ਫੈਸਲਾ ਹੋਇਆ, ਜੱਜ ਨੇ ਕਿਹਾ ਜੀ ਇਹ ਸਿਰਫ ਜ਼ਰੂਰੀ ਹੈ, ਕਹਿੰਦਾ ਜੀ ਇਹਨੂੰ ਸਟਿਚ ਕਰ ਲਓ, ਸਕੂਲ ਬੱਚਿਆਂ ਦਾ ਜੇ ਉਹ ਸਟਿਚ ਕਰਕੇ ਪਾ ਵੈਲਡ ਕਰ ਲਓ। ਸੋ ਉਹਦੇ ਚ ਉਹਨਾਂ ਨੇ ਕਿਹਾ ਵੀ ਇਹ ਜੇ ਸ਼ਸਤਰ ਹੈ ਇਹ ਸਾਨੂੰ ਦਿੱਤਾ ਹੈ ਤੇ ਇਹਨੂੰ ਵਰਤਣਾ ਵੀ ਹੋਣਾ ਚਾਹੀਦਾ ਹੈ। ਔਰ ਇਹੀ ਪਾਰਟ ਜਿਹੜਾ ਹੈ ਉਹਨਾਂ ਨੇ ਅਲਟੀਮੇਟਲੀ ਕਨਕਲੂਡ ਕੀਤਾ ਕਿ ਵੀ ਇਟ ਵਾਸ ਸੈਡ ਟੂ ਸੀ ਦਿਸ ਮੈਨ ਵਿਦ ਫੋਲਡਡ ਹੈਂਡਸ ਐਂਡ ਬੀਇੰਗ ਡਰੈਗਡ ਅਰਾਊਂਡ, ਕਿ ਵੀ ਇਹਦੇ ਕੋਲ ਸ਼ਸਤਰ ਹੈ ਪਰ ਵਿਚਾਰਾ ਹੱਥ ਜੋੜ ਕੇ ਖੜਾ ਹੈ ਔਰ ਉਹਨੂੰ ਘੜੀਸ ਰਿਹਾ ਨੇ ਚਾਰੇ ਪਾਸੇ। ਸੈਡਰ ਸਟਿਲ ਟੂ ਸੀ ਹਿਜ਼ ਪੇਰੈਂਟਸ ਐਟ ਹਿਜ਼ ਵਿਲੇਜ ਕਰਾਈ। ਹੋਰ ਵੀ ਦੁੱਖ ਵਾਲੀ ਸੀ ਗੱਲ ਕਿ ਜਦੋਂ ਇਹ ਗਰੀਬ ਸਿੱਖ ਪਰਿਵਾਰ ਜਿਨ੍ਹਾਂ ਦਾ ਬੱਚਾ ਵਿਚਾਰਾ ਕਮਾਈ ਲਈ ਸੀਮੈਂਟ ਫੈਕਟਰੀ 'ਚ ਕੰਮ ਕਰਨ ਕਰਨਾਟਕਾ ਗਿਆ, ਉਹ ਵੀ ਰੋ ਰਹੇ ਨੇ। ਆਫਟਰ 84 ਵੀ ਨੀਡਡ ਟੂ ਲਰਨ ਲੈਸਨ ਐਂਡ ਨਾਟ ਬੀ ਵਿਕਟਮਸ ਬਟ ਲਰਨ ਟੂ ਟ੍ਰੇਨ ਐਂਡ ਫਾਈਟ ਬੈਕ। ਕਿ 84 ਤੋਂ ਬਾਅਦ ਘੱਟੋ ਘੱਟ ਸਾਨੂੰ ਇੰਨਾ ਹੋਣਾ ਚਾਹੀਦਾ ਵੀ ਹੁਣ ਅਸੀਂ ਪੀੜਤ ਹੀ ਨਾ ਬਣ ਜਾਈਏ, ਵਿਕਟਮ ਹੀ ਨਾ ਬਣੇ ਰਹੀਏ, ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ ਵੀ ਸਿੱਖੀਏ ਔਰ ਫਾਈਟ ਬੈਕ ਕਰਨਾ ਵੀ ਸਿੱਖੀਏ। ਔਰ ਇਵੇਂ ਹੀ ਉਹ ਜਿਵੇਂ ਜਿਹੜਾ ਯੂਪੀ ਵਾਲੀ ਖਬਰ ਸੀ ਉਹਦੇ ਸਿਆਟਲ ਸਿੰਘ ਸੀ, ਕਹਿੰਦੇ ਚਲੋ ਉਹਦੇ ਨਾਲ ਤਾਂ ਜੋ ਹੋਇਆ ਪਰ ਜਾਂਦਿਆਂ 3 ਲੈ ਗਿਆ। ਉਹ ਦੱਸਦਾ ਵੀ ਹੁਣ ਅੱਗੇ ਤੋਂ ਤੁਸੀਂ ਪੱਗ ਲਾਇਓ ਤੇ ਭੱਦੇ ਮਜ਼ਾਕ ਕਰਿਓ। ਸੋ ਕੁੱਲ ਮਿਲਾ ਕੇ ਇਹ ਇੱਕ ਗੱਲ ਦੱਸ ਰਹੀ ਹੈ ਵੀ ਭਾਰਤ ਦੇ ਵਿੱਚ ਸਿੱਖਾਂ ਦੀ ਪਲਾਈਟ ਕੀ ਹੈ। ਤੇ ਜੇ ਇਸ ਸਭ ਨੂੰ ਦੇਖ ਕੇ ਬਹੁਤਿਆਂ ਨੂੰ ਅਜੇ ਵੀ ਇਹ ਸਮਝ ਨਾ ਆਏ ਕਿ ਸਲੇਵਰੀ ਕਿਹਨੂੰ ਕਹਿੰਦੇ ਨੇ ਔਰ ਕਿਉਂ ਅਸੀਂ ਆਜ਼ਾਦੀ ਚਾਹੁੰਦੇ ਹਾਂ, ਤਾਂ ਫਿਰ ਹਰਦੂ ਲਾਨਤ ਹੀ ਹੈ, ਹੋਰ ਤਾਂ ਕੋਈ ਸ਼ਬਦ ਨਹੀਂ ਬਾਕੀ ਬਚਦਾ ਜੀ। ਰਾਜ ਸਾਹਿਬ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। Thank you so much viewers। ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।